ਤੇ ਮੈਨੂੰ ਬੋਤਲ ਕਦ ਕਿਉਂ ਨਹੀਂ ਪਿਆਈ ਕਦੇ ਮੈਨੂੰ ਪੁੱਛਿਆ ਜੀ ਭਾਜੀ ਬੋਤਲ ਪੀਣੀ ਜੇ ਕਿ ਨਹੀਂ ਇਹ ਮੇਰਾ ਭਰਾ ਜੀ ਠੀਕ ਹੈ ਪੈਸੇ ਵੀ ਲਈ ਆਉਂਦਾ ਬੋਤਲ ਵੀ ਨਹੀਂ ਪਿਆਂਦਾ ਆਪੋ ਦਿੰਦੇ ਹੋ ਨਾ ਜੋ ਤੁਸੀਂ ਦੇਣੇ ਹੁੰਦੇ ਨੇ ਭਰਾ ਨਹੀਂ ਆ ਤੂੰ ਸਾਡਾ ਭਰਾਵਾ ਤੇ ਤੂੰ ਬੋਤਲ ਕਿਉਂ ਨਹੀਂ ਸਾਨੂੰ ਪਿਆਂਦਾ ਉਹ ਫੈਸਲੇ ਵਾਲੀ ਗੱਲ ਹੈ ਫੈਸਲਾ ਕਰੋ ਮੈਂ ਚਾਹ ਦਾ ਕੱਪ ਦਿੱਤਾ ਅੱਗੇ ਚਾਹ ਦਾ ਕੱਪ ਭੈਣਾਂ ਦੇ ਗਈਆਂ ਨੇ ਤੂੰ ਕਿਹ ਦਿੱਤਾ ਗੱਲਾਂ ਜਰਾ ਕਿ ਬੋਤਲ ਪਿਆਇਆ ਕਰ ਬੋਤਲ ਘਰ ਵਾਲੇ ਸਲਾਹ ਹੈ ਨਾ ਨਹੀਂ ਸੋਚਣ ਵਾਲੀ ਗੱਲ ਤੇਰਾ ਕੰਮ ਹੈ ਬੋਤਲ ਪਿਆਲਣੀ ਤੂੰ ਬੋਤਲ ਦਾ ਕਦੇ ਪੁੱਛਿਆ ਹੀ ਨਹੀਂ ਅਜੇ ਤੱਕ ਮੈਂ ਜਦੋਂ ਵੀ ਆਮਨਾ ਐਵੇਂ ਬਸ ਰਿਸ਼ਤੇਦਾਰ ਆ ਮੈਂ ਭਰਾ ਵਾਂ ਨਿੱਕਾ ਮੇਰਾ ਭਰਾ ਜੇ ਨਿੱਕਾ ਤੂੰ ਰਿਸ਼ਤੇਦਾਰ ਹੈ ਕਿ ਭਰਾ ਹੈ ਪਹਿਲਾਂ ਇਹ ਦੱਸ ਭਰਾ ਰਿਸ਼ਤੇਦਾਰ ਅਗਲੇ ਹੜ ਪਿਆ ਨਾ ਰਿਸ਼ਤੇਦਾਰ ਆ ਨਹੀਂ ਨਹੀਂ ਭਰਾ ਉਹ ਤੁਸੀਂ ਗੱਲ ਬਣਾ ਲਈ ਨਾ ਉਹ ਨਹੀਂ 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 ਗੱਲ ਸੁਣ ਮੇਰੀ ਬੋਤਲ ਪਿਆ ਲੈਂਦਾ ਗੱਲ ਇਹ ਰਿਸ਼ਤੇਦਾਰ ਦੇ ਵਿੱਚ ਤੇ ਭਰਾ ਦੇ ਹੀ ਕੀ ਫਰਕ ਹੈ ਹਲੋ ਜੀ ਕਹਿੰਦਾ ਅਗਲੀ ਵਾਰੀ ਤੁਹਾਡੇ ਸਾਹਮਣੇ ਬੋਤਲ ਪਈ ਹੈ ਜੀ ਜਾਨ ਬੜੀ ਮੈਂ ਕਿਹਾ ਗੱਲ ਉਹ ਚਲੋ ਪੈਸੇ ਮੈਂ ਦੇ ਦਿਆਂਗਾ ਮੈਂ ਦੇਵਾਂਗਾ ਪੈਸੇ ਅੱਛਾ ਗੱਲ ਅੱਛਾ ਗੱਲ ਸੁਣੋ ਨਾ ਰਿਸ਼ਤੇਦਾਰ ਵੀ ਤਾਂ ਫਰਕ ਵੀ ਭਰਾ ਚ ਕੀ ਫਰਕ ਹੁੰਦਾ ਭਰਾ ਵੀ ਤੇ ਰਿਸ਼ਤੇਦਾਰ ਉਹ ਰਿਸ਼ਤੇਦਾਰ ਤੇ ਆਹ ਹੋਰ ਢੇਰ ਹੁੰਦੇ ਨੇ ਤੇ ਭਰਾ ਕਿਹੜਾ ਉਹ ਮਰ ਗਿਆ ਹੈ ਉਹ ਰਿਸ਼ਤੇਦਾਰ ਰਜ਼ਵਾਨ ਭਰਾ ਹੁੰਦੇ ਨੇ ਸੋਚ ਕੇ ਗੱਲ ਕਰਿਓ ਤੁਸੀਂ ਦੋਵੇਂ ਭਰਾ ਨਾ ਭਰਾ ਹੁੰਦੇ ਸਾਰਿਆਂ ਤੋਂ ਵੱਡਾ ਤੇ ਸਾਰਿਆਂ ਤੋਂ ਨਿੱਕਾ ਇੱਕ ਆਖਰੀ ਨੰਬਰ ਤੇ ਇੱਕ ਪਹਿਲਾ ਨੰਬਰ ਭਰਾ ਹੈ ਮੇਰਾ ਹੈ ਭਰਾ ਹੈ ਮੇਰਾ ਇਹ ਪਹਿਲਾ ਨੰਬਰ ਹੈ ਅੱਛਾ ਤੇ ਹੁਣ ਫਿਰ ਹੁਣ ਕੀ ਫੈਸਲਾ ਕੀਤਾ ਜੇ ਹੁਣ ਅਗਲੀ ਵਾਰੀ ਬੋਤਲ ਪਿਆਣੀ ਹੈ ਚਲੋ ਉਹ ਤੇ ਬੋਤਲ ਪਿਆਏਦਾ ਤੇ ਤੂੰ ਗੋਇਸ ਖਵਾਏਦਾ ਚਲੋ ਇਹ ਮੈਂ ਉਹੀ ਗੱਲ ਜਿਹੜੀ ਅੱਗੇ ਆਦਾ ਹੁੰਦਾ ਚਲੋ ਕੌਣ ਬਲਾ ਹੁਣ ਪਤਾ ਲੱਗ ਗਈ ਗੋਇਸ ਕੌਣ ਖਵਾਏਗਾ ਗੋਇਸ ਕੌਣ ਖਵਾਏਗਾ ਗੋਇਸ ਬਣਾ ਦੇ ਨਾ ਕੱਲ ਉਹਨਾਂ ਦੇ ਆ ਜਾਣ ਦੇ ਉਹਨੂੰ ਲੈ ਗਿਆ ਉਹ ਜਾ ਮਰਾ ਤੇਰਾ ਅਨਾ ਵੱਡੇ ਮੁੰਡੇ ਨੂੰ ਲੈ ਗਈ ਮੈਨੂੰ ਨਹੀਂ ਪਤਾ ਹੈ ਕਿ ਮੈਂ ਲੜਿਆ ਉਹਨੂੰ ਲੈ ਪੱਕੀ ਗੱਲ ਹੈ ਪੱਕੀ ਗੱਲ ਬੋਤਲ ਤੁਸੀਂ ਵੀ ਆਣੀ ਚਲੋ ਜੀ ਬੋਤਲ ਮੈਂ ਲੈਵਾਂ ਨਿਕਮਾ ਤੁਹਾਡੇ ਦਾ ਚਵਲ ਬਾਲ ਮਾਰੇ ਤੇ ਮੈਂ ਕਿਹਾ ਆਖਿਆ ਤੂੰ ਐਂ ਕਰਿਓ ਨਾ ਬੋਤਲ ਮੇਰੇ ਪੱਲੇ ਰਹੀ ਗੋਇਸ ਤੁਹਾਡੇ ਪੱਲੇ ਤੇ ਚੱਲ ਠੀਕ ਹੋ ਜੀ ਗੱਲ ਚਲੋ ਹੋ ਗਈ ਗੱਲ ਬੁੜ ਕੇ ਆ ਠੀਕ ਹੈ ਚਲੋ ਨਾਰਾ ਮਾਰ ਹੈ ਨਾਰਾ ਮਾਰ ਪਾਕਿਸਤਾਨ ਜ਼ਿੰਦਾਬਾਦ ਤੁਸੀਂ ਮਰ ਤੇ ਤੂੰ ਆ ਨਾ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ